ਕਾਕਰੋਚ ਜਨਤਾ ਪਾਰਟੀ ਜਿਹੜੀ ਉਹ ਬਣਾ ਦਿੱਤੀ ਜਾਂਦੀ ਆ। ਸੋ ਇਹ ਨੌਜਵਾਨਾਂ ਦੇ ਦੁਆਰਾ ਉੱਥੇ ਵਿਰੋਧ ਇਸ ਤਰੀਕੇ ਦੇ ਨਾਲ ਦਿਖਾਇਆ ਜਾ ਰਿਹਾ, ਇਕੱਠ ਜਿਹੜਾ ਉਹ ਆਇਆ ਹੈ, ਇਹਨੂੰ ਕਿਵੇਂ ਦੇਖਿਆ ਜਾਂਦਾ ਹੈ? ਹਾਂਜੀ ਹਾਂਜੀ, ਸੋ ਇਹ ਬਹੁਤ ਵੱਡਾ ਇੰਡੀਆ ਇਸ ਵੇਲੇ ਬਹੁਤ ਵੱਡੇ ਪੋਲੀਟੀਕਲ ਜਿਹੜਾ ਹੈਗਾ ਟਾਈਮ ਬੰਬ ਤੇ ਬੈਠਾ ਹੈਗਾ। ਸੋ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਅਸੀਂ ਪਿਛਲੀ ਵਾਰ ਦੇਖਿਆ ਵੀ 8 ਲੱਖ ਵਿਦਿਆਰਥੀ ਆਉਂਦਾ ਹੈਗਾ ਹਰ ਸਾਲ, 80 ਲੱਖ ਕੇ ਜਿਹੜਾ ਗ੍ਰੈਜੂਏਟ 80 ਲੱਖ, ਹਾਂਜੀ 80 ਲੱਖ ਗ੍ਰੈਜੂਏਟ ਆਉਂਦਾ ਹੈ ਜਿਹੜਾ 24-25 ਸਾਲ ਦਾ ਹੈਗਾ। ਉਹ ਗ੍ਰੈਜੂਏਟ ਜਦੋਂ ਸ਼ਾਮ ਨੂੰ ਟੈਲੀਵਿਜ਼ਨ ਚੈਨਲਾਂ ਦੇ ਸਾਹਮਣੇ ਬੈਠਦਾ ਤਾਂ ਉਹਨੂੰ ਦਿਖਾਇਆ ਜਾਂਦਾ ਅਸੀਂ ਤਾਂ ਜੀ ਜਿੱਦਾਂ ਪੂਰੀ ਦੁਨੀਆ 'ਚ ਸਭ ਤੋਂ ਮਹਾਨ ਮੁਲਕ ਹੈਗਾ, ਅਸੀਂ ਵਿਸ਼ਵ ਗੁਰੂ ਹੈਗੇ ਆ, ਸਾਡੀ ਬਹੁਤ ਵੱਡੀ ਸੱਭਿਅਤਾ ਰਹੀ ਹੈਗੀ ਆ, ਅਸੀਂ ਤਾਂ ਬਹੁਤ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਣਾ। ਉਹਨੂੰ ਜਿਹੜੇ ਸੁਪਨੇ ਦਿਖਾਏ ਜਾਂਦੇ ਆ, ਜਦੋਂ ਟੈਲੀਵਿਜ਼ਨ ਚੈਨਲ ਬੰਦ ਕਰਦਾ ਉਹ ਆਪਣੀ ਰਿਐਲਿਟੀ ਦੇ ਸਾਹਮਣੇ ਆਉਂਦਾ ਵੀ ਹਾਂ ਵੀ ਮੈਂ ਜਾਣਾ ਕਿੱਥੇ ਆ, ਮੈਂ ਜਿਹੜੀ ਮੇਰੀ ਪੜ੍ਹਾਈ ਕਰੀ ਆ ਇਹਨੇ ਮੈਨੂੰ ਰੁਜ਼ਗਾਰ ਦੇਣਾ ਜਾਂ ਨਹੀਂ ਦੇਣਾ, ਮੇਰੇ ਰੋਟੀ ਪਾਣੀ ਦੇ ਮਸਲੇ ਕੀ ਨੇ, ਮੇਰਾ ਅੱਗੇ ਪਰਿਵਾਰ ਵਧੇਗਾ ਜਾਂ ਨਹੀਂ, ਮੈਂ ਸ਼ਾਦੀ ਵੀ ਕਰ ਸਕੂੰਗਾ ਜੇ ਆਰਥਿਕ ਤੌਰ ਤੇ ਮੈਂ ਤੰਗ ਰਿਹਾ, ਮੈਂ ਘਰ ਕਿੱਥੋਂ ਲਵਾਂਗਾ, ਮੈਂ ਜਿਹੜੇ ਆਪਣੇ ਬਜ਼ੁਰਗਾਂ ਦੇ ਟੁੱਟੇ ਜੇ ਘਰ ਵਿੱਚ ਰਹਿਣੇ ਆ ਇਹਨੂੰ ਮੈਂ ਕਦੋਂ ਉਸਾਰੂੰਗਾ। ਸੋ ਜਦੋਂ ਉਹ ਆਪਣੀਆਂ ਰਿਐਲਿਟੀਜ਼ ਦੇ ਸਾਹਮਣੇ ਜਦੋਂ ਸਾਹਮਣਾ ਹੁੰਦਾ ਤਾਂ ਉਹ ਫਿਰ ਸਿਰਫ ਉਹਦਾ ਜਿਹੜਾ ਰੋਹ ਹੈ ਉਹ ਕਾਕਰੋਚ ਜਨਤਾ ਪਾਰਟੀ ਦੇ ਰੂਪ ਵਿੱਚ ਨਿਕਲਿਆ। ਸੋ ਜਿਹੜੀ ਭਾਰਤੀ ਜਨਤਾ ਪਾਰਟੀ ਨੇ 15-20 ਸਾਲਾਂ ਵਿੱਚ 9.4 ਮਿਲੀਅਨ ਫਾਲੋਅਰ ਕਰੇ ਸੀ, ਕਾਕਰੋਚ ਜਨਤਾ ਪਾਰਟੀ ਨੇ 4 ਦਿਨਾਂ ਵਿੱਚ 22 ਮਿਲੀਅਨ ਫਾਲੋਅਰ ਕਰ ਲਏ। ਭਾਰਤ ਇਸ ਵੇਲੇ ਨੌਜਵਾਨਾਂ ਦੇ, ਬੇਰੁਜ਼ਗਾਰ ਨੌਜਵਾਨਾਂ ਦੇ ਇੰਨੇ ਵੱਡੇ ਟਾਈਮ ਬੰਬ ਤੇ ਬੈਠਾ ਹੈ। ਜੇ ਇਸ ਟਾਈਮ ਬੰਬ ਨੂੰ ਜਿਹੜਾ ਹੈਗਾ ਸੰਬੋਧਨ ਨਾ ਹੋਇਆ, ਸੰਬੋਧਨ ਹੋਣਗੀਆਂ ਡੈਮੋਕ੍ਰੈਟਿਕ ਸੰਸਥਾ। ਆਪਾਂ ਵਾਰ-ਵਾਰ ਕਹਿ ਰਹੇ ਹਾਂ ਵੀ ਜੇ ਲੀਡਰ ਡੈਮੋਕ੍ਰੈਟਿਕ ਨਹੀਂ ਹੈਗਾ, ਸਟੇਟ ਡੈਮੋਕ੍ਰੈਟਿਕ ਨਹੀਂ ਹੈਗੀ, ਉਹ ਫਿਰ ਐਡੇ ਵੱਡੇ ਅਸੰਤੋਸ਼ ਨੂੰ ਡੈਮੋਕ੍ਰੇਸੀ ਦੇ ਢੰਗ ਨਾਲ ਜਿਹੜਾ ਉਹ ਸੰਬੋਧਿਤ ਨਹੀਂ ਹੋਣਗੇ।